ਐ ਤੁਸੀਂ ਦੇਖੋ ਨਾ ਦਿਲਜੀਤ ਦੋਸਾਂਝ ਜਿਹੜਾ ਉਹਨੇ ਅੰਗਰੇਜ਼ ਅੱਗੇ ਲਾਤੇ ਨੇ $55,000 ਦੀ ਇੱਕ ਟਿਕਟ ਦਾ ਰਿਕਾਰਡ ਕਾਇਮ ਕੀਤਾ ਉਹਨੇ। ਮਾਈਕਲ ਜੈਕਸਨ ਦਾ ਰਿਕਾਰਡ ਤੋੜਿਆ। ਇਸ ਗੱਲ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਕੋਈ ਚੀਜ਼ ਕੋਈ ਕੰਮ ਨਾਮੁਮਕਿਨ ਨਹੀਂ। ਕਦੀ ਨਹੀਂ ਸੁਣੋਗੇ ਅੰਗਰੇਜ਼ ਦੇ ਬੱਚੇ ਨੇ ਸਾਬਣ ਖਾ ਲਿਆ, ਇੱਥੋਂ ਦਾ ਬੱਚਾ ਸਾਬਣ ਵੀ ਖਾ ਜਾਂਦਾ ਹੈ। ਤੇ ਫਿਰ ਦੂਰ ਕਿਧਰੇ ਸੈਰ ਸੂਰ ਕਰਨ ਜਾਂਦੇ ਨੇ ਗਿਲਗਿਤ ਬਲਤਿਸਤਾਨ ਵੱਲ, ਉੱਥੇ ਕਿਧਰੇ ਉੱਚੇ ਪਹਾੜ ਤੇ ਲਿਖ ਆਉਂਦੇ ਨੇ ਫਰਜ਼ਾਨਾ ਆਈ ਲਵ ਯੂ। मैं बड़ी शर्मिंदगी नाल कहांगा कि इत्थे साडे पंजाबी जुबान सिर्फ गाल कड्ढण वाली जुबान बन गई। मैं फिल्म करन गया दिलजीत दोसांझ जी नाल, ते ਉਹ मैं उत्थे एयरपोर्ट उतरिया ते ਉਹ आंदे मुंडे ਜਿਹੜੇ ਲੈਣ ਆਏ ਸਨ, ਆਂਦੇ ਜੀ ਉਹ ਜਿਹੜੇ ਪ੍ਰੋਡਿਊਸਰ ਨੇ ਨਾ ਉਹਨਾਂ ਦਾ ਨਾਮ ਹੀ ਦਿਲਜੀਤ ਥਿੰਡ ਹੈ ਵੈਨਕੂਵਰ ਵਿੱਚ। ਉਹ ਆਂਦੇ ਜੀ, ਉਹ ਆਂਦੇ ਸਨ ਤੇਰਾ ਇਹਨਾਂ ਦਫ਼ਤਰ ਲੈ ਆਣਾ ਤੇ ਚਾਹ ਪੀ ਕੇ ਫਿਰ ਹੋਟਲ 'ਚ ਛੱਡ ਆਣਾ। ਮੈਂ ਉੱਥੇ ਗਿਆ ਨਾ ਜੀ, ਤੇ ਦਿਲਜੀਤ ਥਿੰਡ ਜੀ ਨੇ ਭਾ ਹੋਰਾਂ ਨੇ ਸਲਾਮ ਲੈਂਦੀਆਂ ਹੀ ਮੈਨੂੰ ਇੱਕੋ ਗੱਲ ਕੀਤੀ। ਆਂਦੇ ਨੇ ਸੁਹੇਲ ਭਾ ਜੀ ਇੱਥੇ ਆ ਜਾਵੋ ਸਾਡੇ ਕੋਲ, ਅਸੀਂ ਪੰਜਾਬੀ ਜ਼ੁਬਾਨ ਨੂੰ ਹਾਲੀਵੁੱਡ ਲੈਵਲ ਤੇ ਪਹੁੰਚਾਉਣਾ ਹੈ। देखो उन्होंने की सोच है और उन्हें पहुँचा छड्डिया है। तुसी देखो ना दिलजीत दोसांझ जिहड़ा उन्हें अंग्रेज अगे लाते ने, अगे लाते ने उन्हें अंग्रेज। $55,000 की एक टिकट का रिकॉर्ड कायम किया उन्हें। माइकल जैक्सन का रिकॉर्ड तोड़िया है जी पंजाबी। और फिर मैं जो उन्होंने शो देखना ना जी, तो मैं ना यार इन्हें कितनी यूनिटी है, ये अपने बाबे दे हुक्म ते कैसा अमल कर रहे ने। बाबा जी गुरु नानक सरकार फरमाते ने, नानक ऐसी प्रीत कर जैसी जुलाहे की रीत। नानक ऐसी प्रीत कर जैसी जुलाहे की रीत, ਉਹਨੂੰ ਤੋੜਨ ਨਾਲ ਵਿਹਾਰ ਨਹੀਂ, ਉਹਨੂੰ ਜੋੜਨ ਨਾਲ ਪ੍ਰੀਤ। ਜੁਲਾਇਆ ਜਿਹੜਾ ਨਾ ਜੀ, ਉਹ ਧਾਗੇ ਜੋੜਦਾ ਤੇ ਕਪੜਾ ਬਣਦਾ, ਉਹ ਤੋੜਨ ਵਾਲਾ ਉਹਦਾ ਕੰਮ ਨਹੀਂ ਹੈਗਾ। ਸੋ ਇੱਕ ਦੂਜੇ ਨਾਲ ਜੁੜ ਕੇ ਕੰਮ ਹੋ ਸਕਦਾ ਹੈ। ਮੈਂ ਸਲਾਮ ਪੇਸ਼ ਕਰਨਾ ਇਹਨਾਂ ਨੂੰ, ਅਹਿਮਦ ਰਜ਼ਾ ਸਾਹਿਬ, ਆਮਿਰ ਰਜ਼ਾ ਸਾਹਿਬ, ਬੜੇ ਪਿਆਰੇ ਸਾਡੇ। ਇਹ ਮੈਂ ਤੇ ਆਮਿਰ ਰਜ਼ਾ ਸਾਹਿਬ ਨੂੰ ਤੇ ਬੜਾ ਜਾਣਨਾ ਵਾਂ। ਇਹ ਖੁਦਦਾਰ ਲੋਕ, ਮੈਂ ਤੇ ਹੁਣ ਜਾਣਾ ਛੱਡ ਛੱਡੇ ਹੈ। ਇਹਨਾਂ ਦੀਆਂ ਆਪਸ 'ਚ ਇੱਥੇ ਲੜਾਈਆਂ ਹੀ ਨਹੀਂ ਮੁੱਕਣ ਡਈਆਂ। ਸਾਰੇ ਇੱਕ ਦੂਜੇ ਨੂੰ ਐਵੇਂ ਘੂਰੀ ਜਾਂਦੇ ਨੇ, ਹਾਲਾਂ ਅੱਖ ਹੀ ਨਹੀਂ ਉਂਝਦੀ ਰਹੀ ਘੂਰਨ ਵਾਲੀ। ਤੇ ਇਹਨਾਂ ਲੋਕਾਂ ਨੇ ਇਹ ਸੱਚੀ ਮੁੱਚੀ ਦੇ ਜਵਾਨ ਇਕੱਠੇ ਹੋਏ ਨੇ। ਰੱਬ ਇਹਨਾਂ ਨੂੰ ਬੜੀਆਂ ਇਹਨਾਂ ਤੇ ਮਿਹਰਬਾਨੀਆਂ ਕਰੇ। ਇਹਨਾਂ ਦੀ ਮਗਰ ਲੱਗੋ, ਇਹਨਾਂ ਦੇ ਮਗਰ ਲੱਗੋ। ਇੱਕ ਦੂਜੇ ਨੂੰ ਫਤਹ ਕਰਨਾ ਜਿਹੜਾ ਨਾ ਜੀ, ਉਹ ਜੰਗ ਦਾ ਅਸੂਲ ਨਹੀਂ ਹੁੰਦਾ। ਕੌਮਾਂ ਦੇ ਅੰਦਰ ਇਹ ਜੰਗ ਦਾ ਅਸੂਲ ਨਹੀਂ ਹੁੰਦਾ। ਕੌਮਾਂ ਦੇ ਅੰਦਰ ਇੱਕ ਦੂਜੇ ਨਾਲ ਜੁੜਨਾ ਜਿਹੜਾ ਨਾ ਜੀ, ਉਹ ਫਤਹ ਹਾਸਲ ਕਰਦਾ। ਤੇ ਇੱਕ ਦੂਜੇ ਨਾਲ ਜੁੜੋ ਔਰ ਇਹ ਪੰਜਾਬੀ ਜ਼ੁਬਾਨ ਤੇ ਫਖਰ ਕਰੋ। ਖੁਦਾ ਦਾ ਵਾਸਤਾ ਜੇ ਆਪਣੇ ਬਾਲਾਂ ਨੂੰ ਪੰਜਾਬੀ ਜ਼ੁਬਾਨ ਪੜ੍ਹਨੀ ਸਿਖਾਓ, ਲਿਖਣੀ ਸਿਖਾਓ। ਉਹ ਬੋਲਿਆ ਵੀ ਕਰੋ, ਘਰਾਂ 'ਚ ਬੋਲਿਆ ਵੀ ਕਰੋ। ਰੱਬ ਦਾ ਵਾਸਤਾ ਜੇ ਬੋਲਿਆ ਕਰੋ। ਸਾਡੇ ਖਾਨਦਾਨ ਵਿੱਚ ਕੋਈ ਸੱਦਾ ਕਾਰਡ ਛਾਪਦਾ ਨਾ ਜੀ, ਵਿਆਹ ਸ਼ਾਦੀ ਦਾ ਜਾਂ ਕਿਸੇ ਫੰਕਸ਼ਨ ਦਾ, ਤੇ ਅਸੀਂ ਪੰਜਾਬੀ ਜ਼ੁਬਾਨ 'ਚ ਛਾਪਦੇ ਹਾਂ। ਅਸੀਂ ਹੁਣ ਕਿਸ ਤਰ੍ਹਾਂ ਆਪਣੇ ਬਾਬੇ ਨੂੰ ਭੁੱਲੀਏ, ਅਸੀਂ ਕਿਸ ਤਰ੍ਹਾਂ ਜ਼ੁਬਾਨ ਛੱਡੀਏ। ਤੇ ਉਹ ਸਾਰੇ ਸਾਨੂੰ ਵੇਖ ਕੇ ਨਾ ਜੀ ਕਾਰਡ ਤੇ ਹੱਸਦੇ ਨੇ। ਕਈ ਬੰਦੇ ਐਸੇ ਕਾਰਡ ਵੇਖ ਕੇ ਇਹ ਕੀ ਲਿਖ ਲਿਆ ਜੀ, ਇਹਨੂੰ ਪੜ੍ਹੇਗਾ ਕੌਣ। ਮੈਂ ਨਾ ਪੜ੍ਹੋ, ਨਹੀਂ ਜੇ ਆਉਂਦੀ ਤੇ ਮਾਂ ਕੋਲੋਂ ਪੁੱਛ ਲਵੋ ਇਹ ਕੀ ਲਿਖੇ ਹੈ। ਇਸ ਵਾਸਤੇ ਨਾ ਜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ, ਤੁਹਾਨੂੰ ਅਰਜ਼ ਕਰਾਂਗਾ ਕਿ ਆਪਣੀ ਜ਼ੁਬਾਨ ਨਾਲ ਬਹੁਤ ਪਿਆਰ ਕਰੋ। ਮਾਂ ਨਾਲ ਪਿਆਰ ਕਰੋਗੇ ਹੀ ਤੇ ਤਰੱਕੀ ਹੋਏਗੀ, ਉਂਝ ਨਹੀਂ ਹੋ ਸਕਦੀ। ਮੈਂ ਤੁਹਾਨੂੰ ਆਪਣੀ ਆਬਜ਼ਰਵੇਸ਼ਨ ਦੱਸ ਰਿਹਾ। ਮੈਂ ਸਾਰੀ ਦੁਨੀਆ ਫਿਰ ਬੈਠਾ ਵਾਂ। ਮੈਂ ਤੇ ਰੱਬ ਜਾਣਦਾ, ਜਦੋਂ ਵੇਖਣਾ ਨਾ ਜੀ ਸਰਦਾਰਾਂ ਨੂੰ, ਮੈਨੂੰ ਬੜਾ ਪਿਆਰ ਆਉਂਦਾ। ਮੈਂ ਨਾ ਯਾਰ ਇਹ ਕੈਸੇ ਕਮਾਲ ਲੋਕ ਨੇ, ਇਹਨਾਂ ਨੇ ਕੀ ਕੰਮ ਵਹਾਇਆ ਹੈ।
ਦੇਖੋ ਨਾ, ਉਹ ਇੱਕ ਫਿਕਰਾ ਤੁਹਾਨੂੰ ਮੈਂ ਸੁਣਾਇਆ ਬਾਖੁਦਾ, ਮੈਂ ਹੈਰਾਨ ਹੋ ਗਿਆ ਕਿ ਯਾਰ ਇਹਨਾਂ ਵਿੱਚੋਂ ਸਾਰਾ ਕੁਝ ਹੀ ਬਾਈਪਾਸ ਕਰਤਾ। ਆਂਦੇ ਨੇ ਜੀ ਅਸਾਂ ਜਨਾਬ ਹਾਲੀਵੁੱਡ ਲੈਵਲ ਤੇ ਲੈ ਕੇ ਜਾਣਾ ਪੰਜਾਬੀ ਨੂੰ, ਤੇ ਉਹ ਲੈ ਗਏ ਨੇ, ਇਹ ਕੱਲ ਦੀ ਗੱਲ ਏ, 3 4 5 ਸਾਲ ਹੋਏ ਨੇ ਇਸ ਗੱਲ ਨੂੰ, ਤੇ 50 ਸਾਲਾਂ 'ਚ ਮੈਂ ਵੇਖਿਆ ਕੋਈ ਇੱਥੇ ਥਿੰਡ ਸਾਹਿਬ ਦੀ ਗੱਲ ਵਾਕਈ ਪੂਰੀ ਹੋ ਗਈ ਹੈ। ਔਰ ਇਸ ਗੱਲ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਕੋਈ ਚੀਜ਼, ਕੋਈ ਕੰਮ ਨਾਮੁਮਕਿਨ ਨਹੀਂ, ਹਰ ਚੀਜ਼ ਮੁਮਕਿਨ, ਹਰ ਚੀਜ਼ ਮੁਮਕਿਨ। ਬੜੀ ਛੋਟੀ ਜ਼ਿੰਦਗੀ ਹੈ, ਗੱਡੀ ਜਿਹੜੀ ਚੱਲ ਰਹੀ ਹੈ ਨਾ ਜੀ, ਇਹਦੀ ਆਵਾਜ਼ ਹੀ ਨਹੀਂ ਲੱਗਣੀ ਹੈ। ਦੂਜੀਆਂ ਗੱਡੀਆਂ 'ਚ ਆਵਾਜ਼ ਲੱਗਦੀ ਹੈ ਨਾ ਜੀ, ਆ ਜਾਓ ਲਾਹੌਰ ਵਾਲੇ, ਆ ਜਾਓ ਕਸੂਰ ਵਾਲੇ, ਇਸ ਗੱਡੀ ਦੀ ਆਵਾਜ਼ ਵੀ ਨਹੀਂ ਲੱਗਣੀ, ਪਿੱਛੋਂ ਅਗਲਿਆਂ ਧੱਕਾ ਮਾਰਨਾ ਤੇ ਗੱਡੀ ਤੋਂ ਥੱਲੇ। ਇਸ ਵਾਸਤੇ ਜਿੰਨੀ ਦੇਰ ਗੱਡੀ ਵੀ ਚੱਲਦੀ ਏ, ਰੱਬ ਦਾ ਵਾਸਤਾ ਜੇ ਉਹ ਕੋਈ ਕੰਮ ਕਰੋ ਜਿਹਦੇ ਨਾਲ ਸਾਡੀ ਇੱਜ਼ਤ ਬਚੇ, ਸਾਡੀ ਇੱਜ਼ਤ ਬਣੇ ਦੁਨੀਆ ਤੇ। ਤੁਹਾਡੀ ਬੜੀ ਮਿਹਰਬਾਨੀ ਹੈ, ਤੁਸੀਂ ਤਸ਼ਰੀਫ ਲਿਆਂਦੇ ਹੋ। ਇਹ ਵਾਕਈ ਇਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਹੈ ਅਫਜ਼ਲ ਸਾਹਿਬ ਨੇ ਕਿ ਐਤਕੀ 4000 ਹੋਏ, ਅਗਲੀ ਵਾਰੀ 4 ਲੱਖ ਹੋਵੋ, 4 ਲੱਖ ਹੋਵੋ। ਤੁਹਾਨੂੰ ਬੜਾ ਫਖਰ ਹੋਣਾ ਚਾਹੀਦਾ ਹੈ। ਪੰਜਾਬ ਤੇ ਤੁਹਾਨੂੰ ਕਿਧਰੇ ਹੋਰ ਨਜ਼ਰ ਹੀ ਨਹੀਂ ਆ ਸਕਦਾ। ਮੈਂ ਸਾਰੀ ਦੁਨੀਆ 'ਚ ਵੇਖਿਆ ਪੰਜਾਬੀ ਕੌਮ ਨਹੀਂ ਕਿਧਰੇ ਵੀ ਲੱਭਦੀ। ਜੈਸੇ ਜੈਸੇ ਇੱਥੇ ਕੰਮ ਵਹਾਏ ਜਾਂਦੇ ਨੇ, ਹੋਰ ਕਿਧਰੇ ਨਹੀਂ ਹੁੰਦੇ। ਤੁਸੀਂ ਕਦੀ ਨਹੀਂ ਸੁਣੋਗੇ ਅੰਗਰੇਜ਼ ਦੇ ਬੱਚੇ ਨੇ ਸਾਬਣ ਖਾ ਲਿਆ, ਇੱਥੋਂ ਦਾ ਬੱਚਾ ਸਾਬਣ ਵੀ ਖਾ ਜਾਂਦਾ ਹੈ ਜੀ। ਐਸੇ ਮਿੱਠੇ, ਐਸੇ ਸ਼ਰਮੀਲੇ ਲੋਕ ਨੇ। ਉਹ ਦੂਜੀਆਂ ਕੌਮਾਂ ਦੇ ਕਿਸੇ ਨੂੰ ਪਿਆਰ ਹੋ ਜਾਏ ਸੜਕ 'ਤੇ ਹੀ ਕਹਿ ਦਿੰਦੇ ਨੇ ਆਈ ਲਵ ਯੂ, ਚੱਲ। ਇੱਥੋਂ ਦੇ ਵਿਚਾਰੇ ਕੋਈ 1.5 2 ਸਾਲ ਲਾ ਕੇ ਰੁਕਾ ਲਿਖਦੇ ਨੇ, ਫਿਰ ਗਲੀ 'ਚ ਸੁੱਟਦੇ ਨੇ, ਉਹ ਅਮਰੂਦਾਂ ਵਾਲਾ ਚੁੱਕ ਲੈਂਦਾ, ਉਸੇ ਰੁਕੇ 'ਚ ਲੂਣ ਪਾ ਕੇ ਸਾਰਾ ਇਸ਼ਕ ਹੀ ਲੂਣਾ ਕਰ ਦਿੰਦਾ। ਇਹ ਵਿਚਾਰੇ ਮੁੜ ਕੇ ਜੁਰਤ ਹੀ ਨਹੀਂ ਕਰਦੇ, ਅਮਰੂਦਾਂ ਵਾਲਾ ਹੀ ਨਾਬੇ ਨੂੰ ਦੱਸ ਦੇਵੇ। ਇਹ ਫਿਰ ਦੂਰ ਕਿਧਰੇ ਸੈਰ ਸੂਰ ਕਰਨ ਜਾਂਦੇ ਨੇ, ਗਿਲਗਿਤ ਬਲਤਿਸਤਾਨ ਵੱਲ, ਉੱਥੇ ਕਿਧਰੇ ਉੱਚੇ ਪਹਾੜ ਤੇ ਲਿਖ ਆਉਂਦੇ ਨੇ ਫਰਜ਼ਾਨਾ ਆਈ ਲਵ ਯੂ। ਉੱਥੇ ਉਹ ਮੈਂ ਵੇਖ ਕੇ ਬੜਾ ਪਰੇਸ਼ਾਨ ਹੋਇਆ। ਮੈਂ ਕਿਹਾ ਯਾਰ ਇਹ ਕਿੱਡੀ ਸਿੱਧੀ ਭੋਲੀ ਕੌਮ ਹੈ, ਇਹ ਕਿੱਥੇ ਲੈ ਗਏ ਆ, ਇੱਥੇ ਕਿੱਥੇ ਫਰਜ਼ਾਨਾ ਤਤੀ ਨੇ ਆਣਾ ਹੈ। ਉਹ ਮੈਨੂੰ ਇੰਝ ਲੱਗਣ ਲੱਗ ਪਿਆ ਕਿਸੇ ਬਾਂਦਰੀ ਦਾ ਨਾਂ ਹੈ ਫਰਜ਼ਾਨਾ। ਇਹ ਬੜੀ ਪਿਆਰੀ ਕੌਮ ਹੈ, ਐਡੇ ਐਡੇ ਇਹਨਾਂ ਦੇ ਦਿਲ ਨੇ, ਐਡੇ ਐਡੇ ਦਿਲ। ਮੈਨੂੰ ਫੋਨ ਕੀਤਾ ਪਰਸੋਂ ਚੌਥ ਨਾ ਜੀ ਦਲੇਰ ਮਿਆਦੀ ਭਾਜੀ ਨੇ ਕਿ ਜੀ ਮੇਰਾ ਇੱਕ ਦੋਸਤ ਆਇਆ ਆ ਅਮਰੀਕਾ ਤੋਂ, ਗੋਗਾ ਜੀ, ਤੇ ਉਹਨਾਂ ਨਾਲ ਜ਼ਰਾ ਮਿਲ ਲਵੋ। ਮੈਂ ਉਹਨਾਂ ਨੂੰ ਮਿਲਿਆ, ਮੈਂ ਹੈਰਾਨ ਹੋ ਗਿਆ ਉਹਨਾਂ ਨੂੰ ਵੇਖ ਕੇ। ਉਹਨਾਂ ਸਾਰੇ ਚਿਹਰਾ ਵੀ ਲਾਲ ਹੋ ਗਿਆ ਮੇਰਾ। ਸਾਰੀਆਂ ਔਰਤਾਂ ਭੈਣਾਂ ਸਾਡੀਆਂ ਜਿਹੜੀਆਂ ਨਾਲ ਆਈਆਂ ਸਨ, ਉਹ ਕਹਿੰਦੇ ਨੇ ਜੀ ਇੰਨੀ ਮੁਹੱਬਤ, ਇੰਨਾ ਪਿਆਰ ਮਿਲਿਆ ਸਾਨੂੰ ਇੱਥੋਂ। ਅਸੀਂ ਤੇ ਜਨਾਬ ਭੁੱਲ ਗਏ ਜੀ ਹਰ ਸ਼ੈ, ਐਵੇਂ ਇੱਧਰ ਉੱਧਰ ਬਹਿ ਕੇ ਲੋਕਾਂ ਕੋਲੋਂ ਗੱਲਾਂ ਸੁਣਦੇ ਹਾਂ ਕਿ ਉੱਥੇ ਨਾ ਜਾਣਾ, ਉੱਥੇ ਇੰਝ, ਉੱਥੇ ਇੰਝ। ਇਹ ਤੇ ਸਾਰਾ ਇੰਝ ਲੱਗਦਾ ਭਰਿਆ ਪਿਆ, ਇੱਥੇ ਸ਼ਾਇਦ ਕੋਈ ਹੋਰ ਹੈ ਹੀ ਨਹੀਂ ਮੁਹੱਬਤ ਦੇ ਇਲਾਵਾ। ਤੇ ਇਹ ਮੁਹੱਬਤ ਸਿਰਫ ਇੱਥੇ ਹੀ ਨਹੀਂ ਹੈਗੀ, ਸਾਡੇ ਉੱਧਰ ਚੜ੍ਹਦੇ ਪੰਜਾਬ ਵੱਲ ਵੀ ਇੰਨੀ ਮੁਹੱਬਤ ਹੈ। ਜਿੱਥੇ ਵੀ ਮਿਲਦੇ ਨੇ ਠੰਡ ਪੈ ਜਾਂਦੀ ਹੈ, ਪਤਾ ਲੱਗਦਾ ਕਿ ਕੋਈ ਮਰਦ ਮਿਲਿਆ, ਕੋਈ ਪੰਜਾਬੀ ਮਿਲਿਆ। ਇਸ ਗੱਲੋਂ ਇਸ ਮੁਹੱਬਤ ਨੂੰ ਹੋਰ ਫੈਲਾਓ, ਇੱਕ ਦੂਜੇ ਨਾਲ ਜੁੜੋ ਔਰ ਇਸ ਸਫ਼ਰ ਨੂੰ ਬੜਾ ਅੱਛਾ ਤੈਅ ਕਰੋ।